ਤੁਹਾਡਾ ਪਿੰਡ ਤੇ ਤੁਸੀਂ? ਹਾਂਜੀ, ਮੇਰਾ ਨਵਾਂ ਪਿੰਡ ਨੈਚਾ ਹੈ ਜੀ, ਪਹਿਲਾਂ ਤੋਂ ਹੀ। ਹਾਂਜੀ। ਤੇ ਤੁਹਾਡੀ ਫੈਮਿਲੀ ਵੱਲ ਨੂੰ ਜਾਂ ਆਪਣੇ ਫਾਰਮਿੰਗ ਵੱਲ ਨੂੰ ਤੁਹਾਡਾ ਫਾਲ ਇਸ ਤਰ੍ਹਾਂ ਹੋਇਆ ਕਿ ਮੈਂ ਕਿਉਂਕਿ ਥੋੜ੍ਹਾ ਜਿਸ ਤਰ੍ਹਾਂ ਕਹਿ ਲਓ ਵੀ ਸਮਾਲ ਫੈਮਿਲੀ ਜਿਹੜੀ ਆ ਉਹ ਕਈ ਵਾਰੀ ਗਿੱਟੇ ਵੀ ਲੱਗ ਜਾਂਦੀ ਸੀ। ਬ੍ਰਦਰ ਸਿਸਟਰ ਦੋਨੋਂ ਹੀ ਆ ਘਰ ਦੇ ਵਿੱਚ। ਬ੍ਰਦਰ ਮੇਰਾ ਯੰਗ ਏਜ 'ਚ ਪਹਿਲਾਂ ਹੀ FSC ਕਰਦੇ ਕਰਦੇ ਆਰਮੀ ਆਫਿਸਰ ਚਲੇ ਗਿਆ ਸੀਗਾ, ਸਿੱਧਾ ਆਫਿਸਰ ਰੈਂਕ ਵਿੱਚ, ਤੇ ਇਸ ਕਰਕੇ ਫਿਰ ਇਕੱਲੀ ਮੈਂ ਰਹਿ ਗਈ। ਤੇ ਵੀ ਫੌਜ ਵਿੱਚ ਸੀਗੇ ਅਸੀਂ। 71 'ਚ ਆ ਕੇ ਮੇਰੇ ਫਾਦਰ ਨੇ ਫਾਰਮਿੰਗ ਸ਼ੁਰੂ ਕੀਤੀ ਹੈ, ਤੇ ਮੈਂ ਉਸ ਟਾਈਮ ਆਪਣਾ ਡਰਾਈਵਿੰਗ ਵਗੈਰਾ ਕਰ ਚਲਾਉਂਦੀ ਸੀਗੀ, ਤੇ ਥੋੜ੍ਹਾ ਬਹੁਤਾ ਇੱਦਾਂ ਸ਼ੌਕ ਨਾਲ ਟਰੈਕਟਰ ਚਲਾ ਲੈਂਦੀ ਸੀ। ਪਰ ਫਿਰ 99 'ਚ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਸੀਗਾ। ਫਿਰ ਮੈਨੂੰ ਹੌਲੀ ਹੌਲੀ ਫਾਰਮਿੰਗ ਚੱਕਣੀ ਪਈ, ਤੇ ਫਿਰ ਮੈਂ ਜਦੋਂ ਦੀ ਪੂਰੀ ਫਾਰਮਿੰਗ, ਟਰੈਕਟਰ ਚਲਾਉਣਾ ਹੋਵੇ ਜਾਂ ਕੱਦੂ ਕਰਨਾ ਹੋਵੇ ਜਾਂ ਵਾਹੁਣਾ ਹੋਵੇ, ਉਹ ਸਾਰਾ ਕੰਮ ਮੈਂ ਕਰਦੀ ਪਹਿਲਾਂ। ਇਹ ਜਿਹੜੀ ਫਾਰਮਿੰਗ ਹੈ ਇਹ ਕਿੱਤਾ ਖਾਸ ਕਰਕੇ ਮਰਦਾਂ ਲਈ ਚੁਣਿਆ ਗਿਆ? ਨਹੀਂ ਕੰਮ ਅੱਜ ਕੱਲ੍ਹ ਤਾਂ ਜੀ ਤੁਸੀਂ ਨਹੀਂ ਕਹਿ ਸਕਦੇ ਵੀ ਮਰਦਾਂ ਲਈ। ਮਰਦਾਂ ਤਾਂ ਲੇਡੀਜ਼ ਦਾ ਬਰਾਬਰ ਹੱਕ ਆ। ਹਰ ਕੰਮ ਜਿਹੜਾ ਆ ਲੇਡੀਜ਼ ਤੋਂ ਬਿਨਾਂ ਤਾਂ ਹੁੰਦਾ ਹੀ ਨਹੀਂ। ਨਾ ਲੇਡੀ ਤੋਂ ਬਿਨਾਂ ਘਰ ਚੱਲਦਾ, ਨਾ ਲੇਡੀ ਤੋਂ ਬਿਨਾਂ ਕੋਈ ਸਮਾਜ ਚੱਲਦਾ, ਨਾ ਲੇਡੀ ਤੋਂ ਬਿਨਾਂ ਤੁਸੀਂ ਪ੍ਰੋਗਰੈਸ ਕਰ ਸਕਦੇ। ਖੇਤਰ ਉਹਦੀ ਆ ਜਿਹਦੀ ਘਰ ਦੀ ਸਵਾਣੀ ਅੱਛੀ ਹੈ, ਕਿਉਂਕਿ ਜੱਟ ਨੇ ਖੇਤੀ ਕਰਨੀ ਆ। ਘਰੋਂ ਜੇ ਉਹਨੂੰ ਖਾਣਾ ਨੌਕਰ ਨੂੰ ਵਧੀਆ ਮਿਲਸ਼ ਰਹੂਗਾ। ਜੇ ਘਰੋਂ ਬੀਵੀ ਰੋਟੀ ਬਣਾਉਣ ਵਾਲੀ ਹੈ ਨਹੀਂ ਤਾਂ ਫਾਰਮਿੰਗ ਜਿਹੜਾ ਉਹ ਸਕਸੈਸਫੁਲ ਫਾਰਮਿੰਗ ਨਹੀਂ ਹੋ ਸਕਦੀ। ਮੈਂ ਤਾਂ ਹੁੰਦਾ ਮੇਰਾ ਨੌਕਰ ਆ, ਮੇਰੇ ਨਾਲ ਆ, ਉਹਨੇ ਆਹ ਕਰਨਾ ਉਹਦਾ ਮੈਂ ਖਾਣ ਦਾ ਧਿਆਨ ਰੱਖਣਾ। ਮੇਰੇ ਗੈਸਟ ਆਉਣੇ ਆ, ਮੈਂ ਉਹਨਾਂ ਲਈ ਵੀ ਖੁਸ਼ ਹੋ ਕੇ ਕਰਨਾ। ਮੇਰੇ ਜਦੋਂ ਫਾਦਰ ਖੇਤੀ ਕਰਦੇ ਸੀ, ਮੈਨੂੰ ਪਤਾ ਉਹ ਰਾਈਟਰ ਵੀ ਸੀਗੇ, ਸਭ ਕੁਝ ਸੀਗੇ, ਤੇ ਜੇ ਉਹਨਾਂ ਨੇ ਆਉਣਾ ਅਸੀਂ ਤੋਂ ਰੁਝਾਨ ਆ ਵੀ ਆਏ ਗਏ, ਚਾਹ ਚੱਲਦੀ ਰਹਿਣੀ, ਉਹਨਾਂ ਨੇ ਖਿੱਚ ਜਾਣਾ ਸਾਡੇ। ਸਾਨੂੰ ਪਤਾ ਸੀ ਅਸੀਂ ਦਬ ਦਬ ਕੱਪ ਇੱਧਰ ਉੱਧਰ ਕਰਨੇ। ਪਰ ਹੁਣ ਜਦੋਂ ਦੀ ਮੈਂ ਕਰਦੀ ਹਾਂ, ਜੇ ਮੇਰੀ ਆਉਂਦੀ ਨੂੰ ਕੋਈ ਆ ਜਾਵੇ, ਮੈਂ ਬਹੁਤ ਖੁਸ਼ ਹੁੰਦੀ ਹਾਂ ਵੀ ਸ਼ੁਕਰ ਕੋਈ। ਹੁਣ ਪਾਣੀ ਪੀਵਾਂਗੇ, ਹੁਣ ਚਾਹ ਪੀਵਾਂਗੇ। ਮੇਰੀ ਖੇਤੀ 'ਚ ਤਾਂ ਬੰਦੇ ਦੀ ਖੇਤੀ 'ਚ ਫਰਕ ਆ। ਅੱਛਾ, ਮੈਂ ਐਵਰਗ੍ਰੀਨ ਰਹਿੰਦੀ ਹਾਂ ਹਮੇਸ਼ਾ। ਪੱਤਾ ਲੈ ਕੇ ਜਾਂਦੀਆਂ ਸੀ, ਰੋਟੀ ਲੈ ਕੇ। ਉਹ ਤਾਂ ਹੁਣ ਜ਼ਮਾਨਾ ਹੀ ਨਹੀਂ ਜੇ। ਹੁਣ ਭੱਤਾ ਲੈ ਜਾਣ ਦਾ ਜ਼ਮਾਨਾ ਨਹੀਂ ਆ। ਹੁਣ ਤਾਂ ਬੰਦਾ ਵੀ ਵਿਹਲਾ। ਮੈਂ ਦੇਖਦੀ ਹਾਂ ਬੰਦੇ ਬਾਹਰ ਖੜੇ ਬਾਜਾਂ ਮਾਰ ਗਏ, ਉਹ ਭਈਆ ਆਈ ਪਿਆ ਪਾਣੀ ਟੁੱਟਦਾ। ਉਹਨੇ ਟਾਈਮ 'ਚ ਉਹਨੇ ਕਹੀ ਨੇ ਚੱਕਣੀ ਨਹੀਂ, ਉਹਨੂੰ ਆਵਾਜ਼ ਮਾਰਨੀ ਆ, ਚਾਹੇ ਉਹ 2 ਖੱਤਿਆਂ ਤੋਂ ਆਵੇ। ਇਹ ਮੇਰੇ ਖੁਦ ਦੇਖਣ ਦੀ ਗੱਲ ਆ। ਅੱਛਾ, ਇਹ ਤੁਹਾਨੂੰ ਕੀ ਮੁਸ਼ਕਲਾਂ ਆਈਆਂ ਫਾਰਮਿੰਗ ਦੇ? ਮੈਨੂੰ ਕੋਈ ਮੁਸ਼ਕਲ ਨਹੀਂ, ਮੈਨੂੰ ਕੋਈ ਪ੍ਰੋਬਲਮ ਨਹੀਂ ਫਾਰਮਿੰਗ ਦੇ ਵਿੱਚ। ਮੈਨੂੰ ਕੋਈ ਮੁਸ਼ਕਲ ਨਹੀਂ, ਕਿਉਂਕਿ ਮੇਰਾ ਤਾਂ ਨਾਲ ਸਕੂਲ ਵੀ ਚੱਲਦਾ ਸੀ। ਸਕੂਲ ਮੈਂ ਪ੍ਰਾਈਵੇਟ ਖੋਲ੍ਹਿਆ ਸੀ, ਨਰਸਰੀ ਟੂ 8th, ਅਤੇ ਮੈਂ ਕਾਫੀ ਸਕੂਲ ਚਲਾਇਆ। 75 ਤੋਂ ਲੈ ਕੇ ਮੈਂ ਹੁਣ 11 'ਚ ਬੰਦ ਕੀਤਾ ਸਕੂਲ, ਜਦੋਂ ਹੁਣ ਸਕੂਲ ਬਹੁਤ ਹੋ ਗਏ। ਅਤੇ ਮੈਂ 407 ਬੱਸ ਰੱਖੀ ਹੋਈ ਸੀ। ਫਿਰ ਮੇਰੇ ਕੋਲ ਮੈਟਾਡੋਰ ਸੀ, ਮੈਂ ਖੁਦ ਡਰਾਈਵ ਕਰਦੀ ਸੀ, ਆਪੇ ਬੱਚੇ ਡਰੋਪ ਕਰਦੀ ਸੀ, ਅਤੇ ਆਪੇ ਪੜ੍ਹਾਉਂਦੀ ਵੀ ਸੀ। ਐਜ਼ ਏ ਪ੍ਰਿੰਸੀਪਲ ਵੀ ਕੰਮ ਕਰ ਲੈਂਦੀ ਸੀ, ਅਤੇ ਐਜ਼ ਏ ਹਾਊਸ ਵਾਈਫ ਵੀ ਮੇਰਾ ਕੰਮ ਸੀ ਪੂਰਾ। ਕਿਉਂਕਿ ਮੇਰੇ ਫਾਦਰ ਜਿਹੜੇ ਸੀ ਉਹ ਟਾਈਮ ਦੇ ਬੜੇ ਪਾਬੰਦ ਸੀ। ਜੇ ਉਹਨਾਂ ਨੇ 2:30 ਵਜੇ ਲੰਚ ਲੈਣਾ ਤਾਂ ਉਹਨਾਂ ਨੇ 2:30 ਵਜੇ ਹੀ ਲੈਣਾ ਨਾ। ਹੁਣ ਨਹੀਂ ਮੈਂ ਖਾਣੀ, ਹੁਣ ਲੇਟ ਹੋ ਗਏ। ਬੜੀ ਡਿਸਿਪਲਿਨਡ ਲਾਈਫ ਤੁਸੀਂ? ਹਾਂਜੀ, ਡਿਸਿਪਲਿਨ। ਹੁਣ ਵੀ ਉਹ ਨਹੀਂ ਰਹੇ, ਪਰ ਉਹਨਾਂ ਵਾਲਾ ਡਿਸਿਪਲਿਨ ਹੁਣ ਵੀ ਮੇਰੇ ਸੁਭਾਅ 'ਚ ਹੈ। ਮੈਨੂੰ ਲੱਗਦਾ ਵੀ ਮੇਰੇ ਫਾਦਰ ਮੈਨੂੰ ਹੁਣ ਵੀ ਗਾਈਡ ਕਰ ਰਹੇ। ਕੀ ਜਿਹੜਾ ਫਾਰਮਿੰਗ ਕੀਤਾ ਇਹ? ਹਾਂਜੀ, ਰੋਟੀ ਪਾਣੀ ਇਹ 'ਚੋਂ ਚੰਗਾ? ਮੇਰੀ ਗੱਲ ਸੁਣੋ, ਜੇ ਤਾਂ ਤੁਸੀਂ ਆਪਣੇ ਪੈਰਾਂ 'ਤੇ ਹੈ, ਘਰੋਂ ਸਾਊਂਡ ਫੁਟਿੰਗ ਹੈ, ਕਿਸੇ ਹੋਰ ਸਾਈਡ ਇਨਕਮ ਹੈ, ਇਹਨੂੰ ਸਾਈਡ 'ਤੇ ਤੁਸੀਂ ਅਪਣਾਉਂਦੇ ਆ ਤਾਂ ਤੁਸੀਂ 4 ਪੈਸੇ ਕਮਾ ਸਕਦੇ। ਹਿਸਾਬ ਨਹੀਂ ਲਾਉਂਦੇ। 32,000 ਨੂੰ ਤੁਸੀਂ ਠੇਕਾ ਚੁੱਕ ਲੈਂਦੇ ਆ। ਖਰਚਾ ਤੁਸੀਂ ਉਹ ਗੱਡੀ ਲਈ ਆ, ਮੈਂ ਵੀ ਗੱਡੀ ਲਵਾਂ, ਮੈਂ ਵੀ ਚਲਾਉਣੀ ਆ, ਫਿਰ ਇਹ ਘਾਟੇ ਦਾ ਸੌਦਾ ਹੈ। ਫਿਰ ਇਹਦੇ ਵਿੱਚ ਬਚਦਾ ਕੁਛ ਨਹੀਂ ਆ। ਹੁਣ ਇਹਨਾਂ ਨੇ, ਮੇਰੇ ਭਤੀਜੇ ਨੇ ਆ ਕੇ ਇਹ ਕੰਮ ਸ਼ੁਰੂ ਕੀਤਾ ਗ੍ਰੀਨ ਹਾਊਸ। ਅੱਜ ਕੱਲ੍ਹ ਮਾਡਰਨ ਖੇਤੀ ਆਪਣੇ ਵੱਲੋਂ ਕਰਨ ਲੱਗਾ। ਦੇਖੋ ਬਰੋਕਲੀ ਆ ਇਸ ਵੇਲੇ ਜਾਂ ਮੈਕਸੀਮਮ 60 ਰੁਪਏ ਰੇਟ ਹੁੰਦਾ ਕਿਸੇ ਦਿਨ, ਅਤੇ ਉਹੀ ਬਰੋਕਲੀ ਦੁਕਾਨ 'ਤੇ 120 ਰੁਪਏ ਦੀ ਆ। ਵਿਦਨ 2-3 ਉਹ ਡਬਲ ਹੋ ਗਿਆ ਰੇਟ। ਕਿਸਾਨ ਨੇ 3 ਮਹੀਨੇ ਕੀ ਮਿਲਿਆ ਫਿਰ, ਹੈ ਨਾ?
ਕੋਈ ਜੇ ਦੇਖੀਏ ਵੀ ਗਵਰਨਮੈਂਟ ਐਫਰਟ ਕਰੇ, ਗਵਰਨਮੈਂਟ ਕੁਝ ਨਹੀਂ ਦਿੰਦੀ ਕਿਸੇ ਕਿਸਾਨ ਨੂੰ। ਮੰਡੀਕਰਨ ਜਿਹੜਾ ਆ ਉਹ ਹਾਂਜੀ, ਮੰਡੀਕਰਨ ਗਲਤ ਹੈ ਜੀ। ਕਹੋਗੇ ਤੁਸੀਂ? ਹਾਂ, ਮੰਡੀਕਰਨ ਕਿਸਾਨ ਨੂੰ ਜਿਹੜੀ ਚੀਜ਼ ਪ੍ਰੋਡਿਊਸ ਕਰਦਾ ਹਾਂ ਉਹਦਾ ਸਹੀ ਮੁੱਲ ਹੋਵੇ, ਸਹੀ। ਇਹ ਤੇ ਇੰਨੀ ਆਉਂਦੀ ਆ ਚੀਜ਼ ਤਾਂ ਇੰਨੀ ਲੱਗਣੀ ਆ, ਉੱਤੋਂ ਕਿਸਾਨੀਆਂ ਘਰ ਤਾਂ ਬਣਦੀ ਨਹੀਂ ਖਾਦੇ, ਉਹ ਇੰਨੀ ਡੁਪਲੀਕੇਟ ਆਉਂਦੀ ਆ ਵੀ ਕਿਸਾਨ ਦੀ ਇਹੀ ਤੇ ਹੀ ਚਾੜ ਦਿੰਦੇ। ਸਾਡੀ ਇਹਨਾਂ ਨੇ ਹੁਣ ਹਾਈਡਰੋਫੋਨਿਕਸ ਖੇਤੀ ਸ਼ੁਰੂ ਕੀਤੀ ਆ, ਉਹਦੇ ਵਿੱਚ ਖਾਦ ਫੜ ਹੋ ਗਈ ਤੇ ਖਾਦ ਗਲਤ ਆ। ਜਦ ਕਿ ਜੇ ਜ਼ਮੀਨ 'ਚ ਹੋਵੇ ਫਿਰ ਸਾਨੂੰ ਅੱਧਾ ਪ੍ਰੋਡਕਟ ਤਾਂ ਉਹਨੇ ਉੱਥੋਂ ਵੀ ਕੰਟੈਂਟ ਲੈ ਲੈਣੇ ਆ, ਫਿਰ ਲੱਗਣਾ ਵੀ ਖਾਦ ਠੀਕ ਹੀ ਆ, ਹੈ ਨਾ। ਹੁਣ ਉਹ ਤੁਸੀਂ ਦੇ ਮੂਵੀ ਬਣਾ ਲਓ, ਉਹ ਜਿਹੜਾ ਪਹਿਲਾ ਫਰਟੀਲਾਈਜ਼ਰ ਸੀ ਗਲਤ ਸੀ, ਉਹਨਾਂ ਪੱਤੇ ਸਾਰੇ ਉੱਡ ਗਏ, ਉਹਦੀ ਗਰੋਥ ਰੁਕ ਗਈ ਖੀਰੇ ਦੀ। ਅਸੀਂ ਉਹ ਬਦਲ ਦਿੱਤਾ, ਹੋਰ ਪਾਇਆ, ਤੇ ਹੁਣ ਪੱਤੇ ਹੈ ਨਹੀਂ ਪਰ ਖੀਰਾ ਹੁਣ ਅੱਗੇ ਨਾਲੋਂ ਡਬਲ ਉਹਦੀ ਆਊਟਪੁੱਟ ਹੋ ਗਈ। ਇਹ ਹਾਂਜੀ, ਜਿਹੜੇ ਆਮ ਕਿਸਾਨ ਆ ਉਹਨਾਂ ਨੂੰ ਕੀ ਸੁਝਾਅ ਦਵੋਗੇ? ਕਿਉਂਕਿ ਆਮ ਦੇਖੋ ਜੀ, ਇੱਕ ਤਾਂ ਅਨਪੜ੍ਹਤਾ ਹੈ। ਆਪਣੇ ਐਗਰੀਕਲਚਰ ਵਾਲੇ ਬਹੁਤ, ਇੰਡਸਟਰੀ ਵਾਲੇ ਬਹੁਤ ਲੱਗੇ, ਉਹਨਾਂ ਨੂੰ ਬੜੀ ਅਕਲ ਦਿੰਦੇ ਆ, ਪਰ ਉਹ ਲੈਣ ਨੂੰ ਤਿਆਰ ਨਹੀਂ। ਉਹਨਾਂ ਨੇ ਜੋ ਉਹਨਾਂ ਦੇ ਦਿਮਾਗ 'ਚ ਆ ਉਹਨਾਂ ਨੇ ਉਹੀ ਕਰਨਾ। ਜੇ ਖਾਦ ਕਹੋ ਥੋੜ੍ਹੀ ਪਾਉਣੀ ਆ, ਉਹ ਕਹਿੰਦੇ ਨਹੀਂ ਅਸੀਂ ਇੰਨੇ ਬੋਰੇ ਪਾਉਣੇ ਆ। ਹੁਣ ਜੀ ਚੱਕ ਲੈਂਦੀ ਫਸਲ, ਜਦ ਕਿ ਮੈਂ ਉਹਨਾਂ ਦੇ ਮੁਤਾਬਕ ਖਾਦ ਨਹੀਂ ਪਾਉਂਦੀ, ਉਹਨਾਂ ਨੇ ਜ਼ਿਆਦਾ ਉਹ ਇੱਕ ਸਾਲ ਉਹ ਭੋਜਨ ਖਾਈ ਜਾਓ, ਆਪਾਂ ਨੂੰ ਪੇਟ 'ਚ ਉਨਾ ਹੀ ਹਜਮ ਹੋਣਾ ਜਿੰਨਾ ਅਸੀਂ ਖਾਣਾ, ਬਾਕੀ ਤਾਂ ਵੇਸਟ ਹੀ ਜਾਣਾ। ਉਹੀ ਹਾਲ ਜ਼ਮੀਨ ਦਾ, ਪੌਦੇ ਨੂੰ ਖਾਦ ਪਾਈ ਚਲੋ, ਜਿੰਨੀ ਕੁ ਉਹਨੇ ਚੁੱਕਣੀ ਵਿਚਾਰੇ ਨੇ ਚੱਕ ਲੈਣੀ, ਬਾਕੀ ਉਹ ਥੱਲੇ ਡੰਪ ਹੋਈ ਜਾਂਦੀ। ਉਹੀ ਯੂਰੀਆ ਅੱਜ ਕੱਲ੍ਹ ਸਾਡੇ ਸਰੀਰਾਂ 'ਚ ਆਈ ਜਾਂਦਾ। ਹੁਣ ਅੱਗੇ ਕਦੀ ਸੁਣਿਆ ਨਹੀਂ ਸੀ, ਹੁਣ ਆਮ ਜਨਾਨੀਆਂ ਵੀ ਸਾਨੂੰ ਯੂਰੀਆ ਵੱਧਾ ਹੋ ਗਿਆ, ਸਾਡਾ ਉਹ ਹੋ ਗਿਆ, ਹੈ ਨਾ। ਇਹ ਮੰਨਣ ਨੂੰ ਤਿਆਰ ਨਹੀਂ, ਕਿਸਾਨਾਂ ਨੂੰ ਤੁਸੀਂ ਨਹੀਂ ਸਮਝਾ ਸਕਦੇ, ਬਿਲਕੁਲ ਨਹੀਂ। ਅੱਛਾ, ਤੁਸੀਂ ਲੇਡੀ ਹੋਣ ਦੇ ਨਾਤੇ ਕੋਈ ਤੁਹਾਡੇ ਨਾਲ ਸੰਪਰਕ ਕਰਦੀਆਂ ਔਰਤਾਂ? ਨਾ ਉਹ ਅਸੀਂ ਵੀ ਔਖੇ ਹੋ ਜਾਂਦੇ ਤੁਹਾਡੇ ਕਰਕੇ। ਤੁਸੀਂ ਭੂਆ ਜੀ ਇੰਨਾ ਕੰਮ ਕਰਦੇ ਆ, ਤੁਸੀਂ ਭੈਣ ਜੀ ਇੰਨਾ ਕੰਮ ਕਰਦੇ ਆ, ਤੁਹਾਡੇ ਭਰਾ ਸਾਡੇ ਦੁਆਲੇ ਹੁੰਦੇ ਆ ਵੀ ਉਹ ਦੇਖੋ ਸਾਡੀ ਭੈਣ ਕੰਮ ਕਰਦੀ, ਤੁਸੀਂ ਸਾਨੂੰ ਵੀ ਕਹਿੰਦੀ ਅੱਜ ਪੱਠੇ ਵੱਢਣ ਲਾਤਾ। ਕਿਉਂਕਿ ਇੱਕ ਸਾਲ ਲੇਬਰ ਕ੍ਰਾਈਸਿਸ ਬੜੇ ਹੋ ਗਏ ਸੀ, ਉਦੋਂ ਨਾ ਫਿਰ ਕਣਕ ਕੁਤਰਨੀ ਪੈ ਗਈ। ਜਿਨ੍ਹਾਂ ਦੀ ਲੇਬਰ ਤਾਂ ਕੁਤਰੀ ਜਾਣ, ਸਾਡੇ ਲੇਬਰ ਮੈਨ ਪ੍ਰੋਬਲਮ ਆ ਗਈ। ਅਸੀਂ ਕਿਹਾ ਵੀ ਡੈਡੀ ਕੋਈ ਨਹੀਂ ਅਸੀਂ ਕੁਤਰਦੇ। ਲਓ ਜੀ, ਮੈਂ ਗਾਲੇ ਲਾਉਣ ਲੱਗ ਗਈ। ਉਹ ਬੱਚਿਆਂ ਨੇ ਨਾ ਇੰਨਾ ਕੋਈ ਕੀਤਾ, ਪੈੜ ਕਹਿੰਦੇ ਕੱਢ ਨਹੀਂ ਹੋਣੀ, ਭੈਣ ਨੇ ਛੇਤੀ ਥੱਕ ਜਾਣਾ। ਭੈਣ ਕਿਤੇ ਥੱਕਣੇ ਵਾਲੀ ਸੀ, ਅਸੀਂ ਤਾਂ ਫਿਰ ਲਾਈ ਸਾਰੀ ਰਾਤ। ਤੇ ਉਹ ਵਿਚਾਰੇ ਉਹ ਢੰਡਿਆਂ ਦੀਆਂ ਬੁੜੀਆਂ ਦੂਜੀਆਂ, ਮੇਰੀ ਮੰਮਾ ਉਦੋਂ ਉੱਥੇ ਟੀਚਰ ਸੀਗੇ, ਉਹ ਘੇਰ ਕੇ ਖੜ ਗਈਆਂ। ਕਹਿੰਦਾ ਦੇਖੋ ਤਾਂ ਜੀ, ਸਾਨੂੰ ਤਾਂ ਉਹਨਾਂ ਨੇ ਧਣਾ ਨਹੀਂ, ਸਾਰੇ ਆਹ ਕੰਮ ਕਰਨ ਲੱਗ ਗਏ, ਆਹ ਹੋਇਆ। ਹਾਂ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਚਾਨਣ ਪਾਇਆ। ਦੇਖ ਲਓ, ਯੂਨੀਕ ਹੀ ਤੁਹਾਡਾ ਸਪੌਟ ਆ, ਔਰ ਬੜੀ ਖੁਸ਼ੀ ਹੋਈ। ਥੈਂਕ ਯੂ, ਥੈਂਕ ਯੂ।